ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਮਨਵੀਰ ਮੋਹੀ ਜੀ ਦੀ। ਇਹ ਲਿਖਦੇ ਹਨ ਮਨਵੀਰ ਮੋਹੀ ਜੀ ਦੀ ਆਈ ਹੈ। ਮੋਹਿਨ ਠੀਕ ਹੈ ਜੀ। ਜੀ ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਨੂੰ ਇੱਕ ਮੈਸੇਜ ਫੇਸਬੁੱਕ ਤੇ ਲੱਭਿਆ, ਮੈਂ ਹੋਰ ਸਰਚ ਕਰਕੇ ਤੁਹਾਨੂੰ ਭੇਜਣ ਦੀ ਕੋਸ਼ਿਸ਼ ਕਰਾਂਗਾ। ਖਬਰ ਇਸ ਤਰ੍ਹਾਂ ਹੈ, ਗੁਜਰਾਤ ਵਿਖੇ ਭਾਜਪਾ ਆਗੂ ਦੀ ਗੱਡੀ ਜ਼ਬਤ ਕੀਤੀ ਗਈ ਜਿਸ 'ਚ ਗਊ ਦਾ ਮੀਟ ਸੀ। ਇਹਨਾਂ ਨੇ ਇਹ ਮੀਟ ਮੰਦਰ ਅੰਦਰ ਸੁੱਟਣਾ ਸੀ ਅਤੇ ਉਸ ਦਾ ਇਲਜ਼ਾਮ ਮੁਸਲਮਾਨਾਂ ਤੇ ਪਾਉਣਾ ਸੀ। ਇਹ ਕਿੰਨੇ ਦੁੱਖ ਦੀ ਗੱਲ ਹੈ, ਇਹ ਕਦੇ ਮੀਡੀਆ 'ਚ ਨਹੀਂ ਆਇਆ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਡਾਕਟਰ ਸਾਹਿਬ। ਵੀਰ ਮਨਵੀਰ ਮੋਹਨ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ। ਜਦੋਂ ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ, ਦਰਸ਼ਕ ਸਕਰੀਨ ਦੇ ਉੱਤੇ ਉਹ ਪਿਕਚਰ ਵੀ ਦੇਖ ਸਕਦੇ ਨੇ ਜਿਹੜੀ ਕਿ ਗਊ ਮਾਸ ਨਾਲ ਜਿਹੜੀ ਉਸ ਵਹੀਕਲ ਦੇ ਵਿੱਚ ਪਿਆ ਹੈ ਉਹ ਸਾਹਮਣੇ। ਸੋ ਜ਼ਾਹਰ ਹੈ ਕਿ ਜਿਸ ਤਰੀਕੇ ਨਾਲ ਹੁਣ ਇਹਨਾਂ ਨੇ ਇੱਕ ਪਾਸੇ ਘਰ ਵਾਪਸੀ ਦੇ ਨਾਂ ਥੱਲੇ ਤੇਜ਼ੀ ਕੀਤੀ ਹੋਈ ਹੈ ਕਨਵਰਸ਼ਨ ਦੀ, ਉੱਥੇ ਆਉਣ ਵਾਲੇ ਸਮੇਂ 'ਚ ਇੱਕ ਹੋਰ ਕਤਲੇਆਮ ਜਿਹੜਾ ਹੈ ਜਿਸ ਤਰੀਕੇ ਨਾਲ ਈਵਨ ਬੰਗਾਲ ਵਰਗੀ ਸਟੇਟ 'ਚ ਜਾ ਕੇ 72 ਸਾਲਾ ਜਿਹੜੀ ਇੱਕ ਨਨ ਹੈ ਉਸ ਦਾ ਰੇਪ, ਲੁੱਟ ਮਾਰ। ਔਰ ਮੈਂ ਸਗੋਂ ਅੱਜ ਹੀ ਦੇਖ ਰਿਹਾ ਸੀ ਕਿ ਈਵਨ ਤਮਿਲਨਾਡੂ, ਮੈਨੂੰ ਇਹ ਲੱਗਦਾ ਸੀ ਕਿ ਤਮਿਲ ਸੁਸਾਇਟੀ ਇੰਨੀ ਕਲੋਜ਼ਡ ਹੈ ਕਿ ਵੀ ਉਹਨਾਂ ਨੇ ਤਾਂ ਕਦੇ ਹਿੰਦੀ ਜ਼ਬਾਨ ਨਹੀਂ ਕਬੂਲੀ ਜੀ, ਅਤੇ ਉੱਥੇ ਇਹਨਾਂ ਦੇ ਪੈਰ ਸੌਖੇ ਨਹੀਂ ਲੱਗਣਗੇ। ਲੇਕਿਨ ਇਹਨਾਂ ਨੇ ਤਮਿਲਨਾਡੂ 'ਚ ਦੋ ਬੜੇ ਹਾਇਰ ਲੈਵਲ ਦੇ ਲਿਖਾਰੀ ਜਿਹੜੇ ਕਿ ਜ਼ਾਤ ਪਾਤ ਦੇ ਖਿਲਾਫ ਲਿਖਦੇ ਨੇ, ਕਿਉਂਕਿ ਤਮਿਲਾਂ ਦੇ ਵੀ ਇੱਕ 10-12 ਜ਼ਿਲ੍ਹੇ ਨੇ, ਕਿਉਂਕਿ ਉੱਥੇ ਵੀ ਜਿਹੜੀ ਹੈ ਕਾਸਟ ਸਿਸਟਮ ਬਹੁਤ ਬੁਰੀ ਹਾਲਤ 'ਚ ਰਿਹਾ। ਔਰ ਜਿਹੜਾ ਦਰਾਵੜ ਮੁਨੇਤਰ ਕੜਗਮ ਪਾਰਟੀ ਜਿਹਨੇ ਬਣਾਈ ਅੰਨਾ, ਉਸ ਦਾ ਮੈਨੂੰ ਪੂਰਾ ਨਾਂ ਨਹੀਂ ਉਹਨਾਂ ਦਾ ਯਾਦ ਆ ਰਿਹਾ, ਸੋ ਅੰਨਾ ਦੁਰਾਈ ਹੈ ਮੇਰਾ ਖਿਆਲ ਹੈ। ਸੋ ਉਹਨੇ ਬਿਲਕੁਲ ਉਹ ਜਿਹੜੇ ਬਹੁਤ ਸਾਰੇ ਸ਼ੂਦਰ ਬਣਾਏ ਹੋਏ ਸੀ ਉਹਨਾਂ 'ਚੋਂ ਹੀ ਇਸ ਗੱਲ ਨੂੰ ਅੱਗੇ ਤੋਰਿਆ। ਔਰ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਵੀ ਉਹਨਾਂ ਦੇ ਸਿਰ ਦੇ ਉੱਤੇ ਹੀ ਖਲੋਂਦੀਆਂ ਨੇ, ਲੇਕਿਨ ਔਰ ਉਹਨਾਂ ਦੀਆਂ ਲਿਖਤਾਂ ਵੀ। ਸੋ ਉਹ ਦੋ ਰਾਈਟਰਸ ਦੇ ਉੱਤੇ ਜਿਹੜੇ ਨੇ ਜਾਨਲੇਵਾ ਹਮਲੇ ਹੋਏ ਨੇ। ਔਰ ਉਹਨਾਂ ਨੇ ਜਦੋਂ ਅੱਜ ਮੈਂ ਇੱਕ ਐਨਾਲਿਸਿਸ ਦੇਖ ਰਿਹਾ ਸੀ ਕਿ ਈਵਨ ਤਮਿਲਨਾਡੂ ਦੇ ਵਿੱਚ ਵੀ ਉਹਨਾਂ ਨੇ ਦੇਖਿਆ ਵੀ ਇੱਥੇ ਜ਼ਾਤ ਪਾਤੀ ਆਧਾਰ 'ਤੇ, ਨਸਲ ਦੇ ਆਧਾਰ 'ਤੇ ਤੁਸੀਂ ਵਿੱਚ ਨਹੀਂ ਵੜ ਸਕਦੇ। ਉਹਨਾਂ ਨੇ ਕੁਛ ਜਿਹੜੇ ਬ੍ਰਾਹਮਣ ਵਾਲੇ ਪਾਰਟ ਨੇ ਡਿਸਟ੍ਰਿਕਟ, ਉਹਨਾਂ ਦੇ ਉੱਤੇ ਉਹਨਾਂ ਨੇ ਆਪਣਾ ਕਰਕੇ ਉਹਨਾਂ ਨੇ ਕਿਹਾ ਜੀ ਇੰਨੇ ਖੌਫਜ਼ਦਾ ਕਰ ਦਿੱਤਾ ਉਹਨਾਂ ਲੇਖਕਾਂ ਨੂੰ ਕਿ ਇੱਕ ਨੇ ਤਾਂ ਲਿਖ ਕੇ ਮਾਫੀਨਾਮਾ ਮੰਗਿਆ, ਉਹਨੇ ਕਿਹਾ ਜੀ ਮੈਂ ਜ਼ਿੰਦਗੀ 'ਚ ਅੱਜ ਤੋਂ ਬਾਅਦ ਕਦੇ ਨਹੀਂ ਲਿਖਾਂਗਾ। ਸੋ ਉੱਥੇ ਪਹੁੰਚ ਗਏ। ਹੁਣ ਅਸਾਮ ਦੇ ਵਿੱਚ ਚੋਣਾਂ ਹੋਣੀਆਂ ਨੇ, ਗੁਹਾਟੀ ਦੇ ਵਿੱਚ ਜਿਵੇਂ ਸੁਬਰਾਮਨੀਅਮ ਸਵਾਮੀ ਨੇ ਜਿਹੜਾ ਇਹ ਕਿਹਾ ਕਿ ਜੀ ਇਹ ਤਾਂ ਮਸੀਤਾਂ ਔਰ ਗਿਰਜੇ ਤਾਂ ਧਾਰਮਿਕ ਥਾਂ ਹੀ ਨਹੀਂ ਨੇ, ਇਹ ਤਾਂ ਜਦੋਂ ਮਰਜ਼ੀ ਢਾਏ ਜਾ ਸਕਦੇ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਗੁਜਰਾਤ ਦੇ ਵਿੱਚ ਜਿਹੜੀਆਂ ਹੁਣ ਪਿੱਛੇ ਜਿਹੀਆਂ ਮਿਊਨਸਿਪਲ ਇਲੈਕਸ਼ਨ ਔਰ ਦੂਸਰੀਆਂ ਹੋਈਆਂ ਉਹਦੇ 'ਚ ਥੋੜ੍ਹਾ ਇਹਨਾਂ ਨੇ ਲੂਜ਼ ਕੀਤਾ ਕਈ ਥਾਂ 'ਤੇ, ਇਹਨਾਂ ਦੀ ਵੋਟ ਪਰਸੈਂਟੇਜ ਥੱਲੇ ਨੂੰ ਜਾ ਰਹੀ। ਇਹਨਾਂ ਨੂੰ ਲੱਗਦਾ ਹੈ ਵੀ ਜਿਹੜਾ 2002 ਦਾ ਕਤਲੇਆਮ ਨੂੰ ਹੁਣ 13 ਸਾਲ ਬੀਤ ਗਏ ਨੇ ਅਤੇ ਨਵੀਂ ਜਿਹੜੀ ਪੋਲਰਾਈਜੇਸ਼ਨ ਕਰਨ ਦੇ ਲਈ ਕੁਛ ਨਵਾਂ ਹੋਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਇਹ ਇੱਕ ਪੁਰਾਣੀ ਖੇਡ ਰਹੀ ਹੈ। ਔਰ 47 ਤੋਂ ਪਹਿਲਾਂ ਵੀ ਜਦੋਂ ਕਿਤੇ ਹਿੰਦੂਆਂ ਮੁਸਲਮਾਨਾਂ ਦੇ ਰਾਇਟ ਕਰਵਾਏ ਜਾਂਦੇ ਸੀ, ਜਿਹਨੇ ਵੀ ਕਰਵਾਉਣਾ, ਇਹ ਸੌਖਾ ਕੰਮ ਹੁੰਦਾ ਹੈ ਕਿ ਮਸੀਤ ਦੇ ਵਿੱਚ ਸੂਰ ਦਾ ਮਾਸ ਸੁੱਟ ਦਿਓ ਜੀ ਅਤੇ ਮੰਦਰਾਂ ਦੇ ਵਿੱਚ ਗਾਂ ਦਾ ਮਾਸ ਸੁੱਟ ਦਿਓ। ਅਗਲੇ ਦਿਨ ਜਿਹੜੇ ਹਿੰਦੂ ਦਰਸ਼ਨਾਂ ਨੂੰ ਆਉਂਦੇ ਨੇ ਮੰਦਰਾਂ ਦੇ, ਉਹ ਭੜਕੇ ਹੋਣਗੇ, ਜਿਹੜੇ ਮੁਸਲਮਾਨ ਨਮਾਜ਼ ਲਈ ਆਏ, ਔਰ ਇੱਕਦਮ ਰਾਈਟਿੰਗ ਸ਼ੁਰੂ ਹੋ ਜਾਂਦੀ ਸੀ। ਸੋ ਇਹ ਇੱਕ ਬੜਾ ਸੌਖਾ ਤਰੀਕਾ ਰਿਹਾ। ਹੁਣ ਜਿਸ ਤਰੀਕੇ ਨਾਲ ਗਊ ਮਾਸ ਦੇ ਨਾਂ ਥੱਲੇ ਹਰਿਆਣੇ ਦੇ ਵਿੱਚ ਐਕਟ, ਮਹਾਰਾਸ਼ਟਰਾ ਦੇ ਵਿੱਚ, ਔਰ ਮਹਾਰਾਸ਼ਟਰਾ 'ਚ ਮੈਂ ਦੇਖ ਰਿਹਾ ਸੀ ਕਿ ਬੀਫ ਜਾਂ ਗਊ ਨਾ ਮਾਰਨ 'ਤੇ ਤਾਂ ਪਹਿਲਾਂ ਹੀ ਸੀ, ਹੁਣ ਉਹ ਸਾਰੀ ਗਊ ਫੈਮਿਲੀ ਵੀ ਉਹਦੇ 'ਚ ਸ਼ਾਮਲ ਕਰਤੀ। ਨਾ ਕੋਈ ਬੌਲਦ ਮਾਰ ਸਕਦਾ, ਨਾ ਕੋਈ ਕੱਟਾ ਬੱਛਾ ਮਾਰ ਸਕਦਾ। ਸੋ ਜ਼ਾਹਰ ਹੈ ਕਿ ਵੀ ਇਸ ਸਾਰੇ ਨੂੰ ਜਿਹੜਾ ਉਹਨਾਂ ਨੇ ਇੱਕ ਇਸ ਲੈਵਲ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ। ਜੇ ਹਰਿਆਣੇ ਦੇ ਵਿੱਚ 5 ਸਾਲ ਦੇ ਬੱਚੇ ਨੂੰ ਵੀ ਗੀਤਾ ਦੇ 2 ਸ਼ਲੋਕ ਪੜ੍ਹਨੇ ਲਾਜ਼ਮੀ ਨੇ, ਉਹਨੂੰ ਯਾਦ ਹੋਣੇ ਚਾਹੀਦੇ ਨੇ, ਅਤੇ ਅਸੀਂ ਦੇਖ ਰਹੇ ਸੀ ਕਿ ਬੰਬਈ ਦੇ ਹੰਡਰਡਸ ਆਫ ਜਿਹੜੇ ਮਿਊਨਸਿਪਲ ਕਮੇਟੀ ਕਾਰਪੋਰੇਸ਼ਨ ਦੇ ਸਕੂਲ ਨੇ ਉਹਨਾਂ 'ਚ ਵੀ ਗੀਤਾ ਲਾਜ਼ਮੀ ਕਰ ਦਿੱਤੀ। ਸੋ ਇਹ ਆਉਣ ਵਾਲੇ ਦਿਨਾਂ 'ਚ, ਕਿਉਂਕਿ ਜਿਹੜਾ ਸੈਂਟਰ ਦੇ ਉੱਤੇ ਮੋਦੀ ਦੀ ਫੇਲਿਓਰ ਚੱਲ ਰਹੀ ਹੈ, ਲੈਂਡ ਐਕੁਜ਼ੀਸ਼ਨ ਐਕਟ ਜਿਹੜਾ ਇਹ ਇਹਨਾਂ ਦੇ ਗਲੇ ਦੀ ਹੱਡੀ ਬਣ ਗਿਆ। ਅੰਨਾ ਹਜ਼ਾਰੇ ਨੇ ਕਾਲ ਦਿੱਤੀ ਅੱਜ ਹੀ ਕਿ ਵੀ ਜੇਲ੍ਹਾਂ ਭਰੋ ਜੀ, ਔਰ ਆਲਰੇਡੀ ਹਜ਼ਾਰਾਂ ਕਿਸਾਨ ਦਿੱਲੀ ਦੇ ਵਿੱਚ ਬੈਠੇ ਹੋਏ ਨੇ। ਔਰ ਇਹਨਾਂ ਨੂੰ ਇਹ ਲੱਗ ਰਿਹਾ ਕਿ ਵੀ, ਔਰ ਉਹਨਾਂ ਨੇ ਅੰਨਾ ਹਜ਼ਾਰੇ ਦੇ ਖਿਲਾਫ ਵੀ ਫਰੰਟ ਖੋਲ੍ਹਿਆ। ਉਹਨਾਂ ਨੇ ਕਿਹਾ ਜੀ ਇਹ ਤਾਂ ਮਖੌਟਾ ਹੈ ਦੇਸ਼ ਵਿਰੋਧੀ ਤਾਕਤਾਂ ਦਾ। ਹਾਲਾਂਕਿ ਇਸੇ ਹੀ ਅੰਨਾ ਹਜ਼ਾਰੇ ਦਾ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸਾਰਾ ਖਾਣ ਪਾਣ ਦਾ ਪ੍ਰਬੰਧ RSS ਹੀ ਕਰਦੀ ਸੀ ਦਿੱਲੀ 'ਚ ਬੈਠਿਆਂ ਦਾ।
ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਆ ਰੀਅਲ ਪ੍ਰੋਬਲਮਸ ਨੇ ਕਿ ਵੀ ਉਹਨਾਂ ਨੇ ਇੱਧਰ ਕਿਸਾਨਾਂ ਨੂੰ ਉਲਝਾ ਲਿਆ, ਦੂਸਰੇ ਇਹ ਚੋਂ ਨਿਕਲਣ ਦੇ ਲਈ ਬੈਸਟ ਇਹੀ ਹੁੰਦਾ ਹੈ ਕਿ ਕਮਿਊਨਲ ਰਾਈਟਿੰਗ ਕਰਵਾ ਦਿਓ, ਹਿੰਦੂਆਂ ਮੁਸਲਮਾਨਾਂ ਦੀ ਕਰਵਾ ਦਿਓ, ਔਰ ਸਿੱਖਾਂ ਨੂੰ ਜਿਹੜਾ ਵਿਨ ਓਵਰ ਇਹ ਇਹਨਾਂ ਨੇ ਅੰਦਾਜ਼ਾ ਜਿਹਾ ਲਾ ਲਿਆ ਸਾਲ 'ਚ। ਹੁਣ ਪਹਿਲਾਂ ਮੋਦੀ ਪੰਜਾਬ 'ਚ 2 ਵਾਰੀ 3 ਵਾਰੀ ਆਇਆ, ਰੈਲੀਆਂ ਵੇਲੇ ਆਇਆ, ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਸ਼ਾਇਦ ਆਇਆ ਜਾਂ ਨਹੀਂ ਆਇਆ, ਲੇਕਿਨ ਕਦੇ ਵੀ ਉਹ ਦਰਬਾਰ ਸਾਹਿਬ ਨਹੀਂ ਗਿਆ। ਹੁਣ ਉਹ ਜੇ ਉਹਦਾ ਕੈਨੇਡਾ ਦੀ ਫੇਰੀ ਹੈ ਅਪ੍ਰੈਲ ਦੇ ਦੂਸਰੇ ਹਫਤੇ 'ਚ, ਤੇ ਉਸ ਗੱਲ ਨੂੰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਐਬਸਫੋਰਡ ਗੁਰਦੁਆਰਾ ਜਿਹੜਾ ਸਭ ਤੋਂ ਪੁਰਾਣਾ ਉੱਥੇ ਜਾਏ। ਔਰ ਜਿਹੜੀ ਹੁਣ ਉਹਨੇ ਆਣਾ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਉਸ ਐਨੀਵਰਸਰੀ ਦੇ ਮੌਕੇ ਰਾਜਗੁਰੂ ਸੁਖਦੇਵ ਦੀ, ਸੋ ਅੰਮ੍ਰਿਤਸਰ ਵੀ ਆ ਰਿਹਾ, ਦਰਬਾਰ ਸਾਹਿਬ ਵੀ ਆਉਣ ਦਾ ਪਾਰਟ ਹੈ ਜੀ। ਪਹਿਲਾਂ ਉਹਨੂੰ ਕਦੇ ਯਾਦ ਨਹੀਂ ਆਇਆ ਵੀ ਉਹਨੇ ਆਉਣਾ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਕਿਉਂਕਿ ਸਿੱਖਾਂ ਨੇ ਮੋਦੀ ਨੂੰ ਅਮਰੀਕਾ ਹੋਏ ਆਸਟ੍ਰੇਲੀਆ ਹਰ ਥਾਂ ਚੇਜ਼ ਕੀਤਾ ਔਰ ਉੱਥੇ ਵੀ ਖਲੋਤੇ ਨੇ, ਉਸ ਨੂੰ ਪੂਰਾ ਜਿਹੜਾ ਉਹ ਚੈਲੰਜ ਮਿਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਸਿੱਖਾਂ ਨੂੰ ਉਹ ਅਜੇ ਵੀ ਪਲੈਕੇਟ ਕਰਨ ਦੀ ਕੋਸ਼ਿਸ਼ ਕਰਨਗੇ, ਭਾਵੇਂ ਅੰਦਰੋਂ ਅੰਦਰ ਤਾਂ ਉਹਨਾਂ ਨੇ ਜੜ੍ਹਾਂ ਪੁੱਟਣੀਆਂ ਨੇ ਔਰ ਪੁੱਟ ਰਹੇ ਨੇ, ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ। ਲੇਕਿਨ ਇਹ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਇਹਨਾਂ ਨੇ ਫੁੱਲ ਸਕੇਲ ਜਿਹੜਾ ਉਹ ਫਰੰਟ ਖੋਲ੍ਹੇ। ਔਰ ਈਵਨ ਇਹ ਨਹੀਂ ਹੈ ਵੀ ਦੂਸਰੇ ਸੂਬਿਆਂ 'ਚ ਹੀ ਹੈ। ਅੱਜ ਹੀ ਮਾਨਸਾ ਜ਼ਿਲ੍ਹੇ ਦੇ ਹਵਾਲੇ ਨਾਲ ਇੱਕ ਖਬਰ ਲੱਗੀ ਹੋਈ ਸੀ ਕਿ ਕਿਵੇਂ ਉੱਥੇ ਜਿਹੜੇ ਕੁਛ ਈਸਾਈ ਨੇ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਕਿ ਘਰ ਵਾਪਸੀ ਕਰੋ, ਔਰ ਉਹਨਾਂ ਦੇ ਪਿੰਡ ਦੇ ਵਿੱਚ ਉਹਦਾ ਡੀਟੇਲ ਆਈ ਹੈ, ਟ੍ਰਿਬਿਊਨ ਦੇ ਵਿੱਚ ਵੀ ਸਟੋਰੀ ਸੀ। ਚਰਚ ਬਣ ਰਿਹਾ ਔਰ ਉਹ ਪਿੰਡਾਂ ਵਾਲਿਆਂ ਨੇ, ਉਹ ਹਿੰਦੂ ਜਿਹੜੀਆਂ ਆਗੂ ਨੇ ਉੱਥੋਂ ਦੇ ਇਕੱਠੇ ਹੋ ਕੇ STM ਨੂੰ ਜਾ ਕੇ ਉਹਨਾਂ ਨੇ ਮੈਮੋਰੈਂਡਮ ਦਿੱਤਾ ਹੈ ਕਿ ਜੀ ਇਹਨਾਂ ਦਾ ਚਰਚ ਬੰਦ ਕਰਵਾਓ। ਤੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਕਹਿ ਰਿਹਾ ਜੀ ਇਹ ਚਰਚ ਅਸੀਂ ਦੇਖ ਰਹੇ ਹਾਂ ਵੀ ਇਹ ਚਰਚ ਬਣਾਉਣ ਦੇ ਲਈ ਪੈਸਾ ਕਿੱਥੋਂ ਆ ਰਿਹਾ, ਰੀਸੋਰਸ ਕਿੱਥੋਂ, ਇਹ ਤਾਂ ਗਰੀਬ। ਹੁਣ ਜਿਹੜੇ ਵੀ ਚਰਚ ਜਾਂ ਦੂਜੇ ਬਣਦੇ ਨੇ, ਜ਼ਾਹਰ ਹੈ ਉਹਨਾਂ ਦੀਆਂ ਡਾਇਓਸੀਜ਼ ਨੇ, ਕੇਰਲਾ ਬੇਸਡ ਉਹਨਾਂ ਦਾ ਬੇਸ ਹੈ, ਉਹਨਾਂ ਦੇ 2 ਸੇਂਟ ਉਹਨਾਂ ਨੇ ਹੁਣੇ ਹੀ ਰੈਕਗਨਾਈਜ਼ ਕੀਤੇ ਨੇ। ਸੋ ਉਹਨਾਂ ਦੇ ਕੋਲ ਪੈਸਾ, ਜ਼ਾਹਰ ਹੈ ਕਿ ਬਹੁਤੇ ਚਰਚ ਤਾਂ ਜਿਹੜੇ ਨੇ ਉਹ ਗਰੀਬ ਤਾਂ ਵਿਚਾਰੇ ਦਲਿਤ ਬਣਾ ਨਹੀਂ ਸਕਦੇ। ਲੇਕਿਨ ਇਹ ਜਿਹੜੀ ਘਰ ਵਾਪਸੀ ਦੇ ਨਾਂ ਥੱਲੇ ਜਾਂ ਈਸਾਈਆਂ ਦੇ ਖਿਲਾਫ ਨਫ਼ਰਤ ਹੈ, ਇਹ ਸਿਰਫ ਜਾਂ ਮੁਸਲਮਾਨਾਂ ਦੇ ਖਿਲਾਫ ਹੈ, ਇਕੱਲੀ ਗੁਜਰਾਤ ਜਾਂ ਗੁਹਾਟੀ ਜਾਂ ਦੂਜੇ ਤੱਕ ਮਹਿਦੂਦ, ਮਹਾਰਾਸ਼ਟਰ ਤੱਕ ਜਾਂ ਹਰਿਆਣੇ ਤੱਕ ਮਹਿਦੂਦ ਨਹੀਂ ਹੈ। ਪੰਜਾਬ 'ਚ ਵੀ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਸਿੱਖਾਂ ਨੂੰ ਵੀ, ਪੱਗਾਂ ਵਾਲੇ ਵੀ ਇਹਨਾਂ ਨੇ ਜੁਆਇਨ ਕਰਵਾ ਹੀ ਲਏ ਹੋਏ ਨੇ ਅੱਗੇ ਲਾ ਕੇ, ਇਸ ਕਿਸਮ ਦੀ ਸ਼ਰਾਰਤ ਕਰਨਗੇ। ਸੋ ਉਹ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਹ ਇਹਨਾਂ ਦਾ ਬੈਸਟ ਟੂਲ ਵੈਪਨ ਹੈ। RSS ਦੇ ਬੇਸਿਕ ਪ੍ਰਿੰਸੀਪਲਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਫਿਰਕੂ ਫਸਾਦ ਕਰਵਾਉਣੇ ਬੜੇ ਜ਼ਰੂਰੀ ਨੇ। ਉਹਦੇ ਤੋਂ ਬਿਨਾਂ ਸੁਸਾਇਟੀ ਦਾ ਧਰੁਵੀਕਰਨ ਨਹੀਂ ਹੁੰਦਾ, ਪੋਲਰਾਈਜੇਸ਼ਨ ਨਹੀਂ ਹੁੰਦੀ, ਔਰ ਉਹਨਾਂ ਦਾ ਸੌਦਾ ਨਹੀਂ ਵਿਕਦਾ। ਸੋ ਆਉਣ ਵਾਲੇ ਸਮੇਂ 'ਚ ਬਹੁਤ ਸਾਰਾ ਬਲੱਡ ਸ਼ੈਡ ਜਿਹੜਾ ਹੈ ਉਸ ਖਿੱਤੇ ਦੇ ਵਿੱਚ ਹੋਏਗਾ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।